ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਪਹਿਲਾਂ ਤਾਂ 55 ਲੱਖ ਵਾਲਾ ਰੌਲਾ ਵਾਹਵਾ ਪੈਂਦਾ ਰਿਹਾ ਸ਼ਰਮਾ ਜੀ, ਤੇ ਹੁਣ ਕਹਿੰਦੇ ਕਿ ਬਾਜਵੇ ਨੇ ਕੈਪਟਨ ਅਮਰਿੰਦਰ ਵੱਲ ਕੱਢ ਲਿਆ 3.5 ਕਰੋੜ ਰੁਪਏ ਦਾ ਬਕਾਇਆ। ਬਿਲਕੁਲ ਜੀ, 55 ਲੱਖ ਵਾਲਾ ਮਾਮਲਾ ਤਾਂ ਜੇ ਮੁੱਕਿਆ ਨੀਗਾ, ਕਿਉਂਕਿ ਉਸ ਮਾਮਲੇ 'ਚ ਵੀ ਪੜਾਅ ਦਰ ਪੜਾਅ ਨਵੇਂ ਮੋੜ ਆ ਰਹੇ ਨੇ। ਪਹਿਲਾਂ ਆਇਆ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਕਿ ਅੰਸਾਰੀ ਨੂੰ ਐ ਮੌਜ ਕਰਾਉਂਦੇ ਰਹੇ ਆਪਣੀ ਸਰਕਾਰ ਦੇ ਸਮੇਂ 'ਚ, ਹੈ ਨਾ। ਫਿਰ ਆਇਆ ਜੀ ਕਿ ਇਹਨਾਂ ਨੇ ਉਹਦੇ ਲਈ ਵਕੀਲ ਕੀਤੇ ਜੀ, ਉਹਨਾਂ ਦਾ 55 ਲੱਖ ਰਹਿੰਦਾ। ਫਿਰ ਆਇਆ ਜੀ ਕਹਿੰਦੇ ਕਿ ਜੀ ਇੱਧਰ ਕਾਂਗਰਸੀ ਕਹਿੰਦੇ ਕਿ ਭਾਈ ਰਹਿੰਦਾ ਕਿਵੇਂ ਹੈ, ਜਦੋਂ ਦਿੱਤਾ ਹੀ ਨਹੀਂਗਾ ਫਿਰ ਸਾਤੋਂ ਵਸੂਲੀ ਕਾਹਦੀ। ਭਗਵੰਤ ਮਾਨ ਕਹਿੰਦੇ ਜਨਾਬ ਵਸੂਲੀ ਤਾਂ ਇਸ ਲਈ ਕਿ ਅਗਲੇ ਨੇ ਬਿੱਲ ਸਾਨੂੰ ਭੇਜਿਆ ਜੀ, ਮੈਂ ਬਿੱਲ ਭਰ ਕੇ ਥੋੜਾ ਤੁਹਾਤੋਂ ਮੰਗੂਗਾ, ਸਿੱਧਾ ਤੁਸੀਂ ਦਿਓ ਤੇ ਤੁਸੀਂ ਨਹੀਂ ਦੇਣਾ, ਜੇ ਸਾਨੂੰ ਕਹਿੰਦੇ ਹੋ ਅਸੀਂ ਭਰ ਦਿੰਨੇ ਆ ਤੇ ਆਜੋ ਫਿਰ ਥੋੜੀ ਪੱਤਿਆਂ 'ਚੋਂ ਮੈਂ ਕੱਟ ਲੂੰਗਾ। ਤੇ ਇੱਧਰ ਕਾਂਗਰਸੀ ਦਾਅਵਾ ਕਰਦੇ ਨੇ ਕਿ ਕੱਟੇ ਨਹੀਂ ਸਕਦੇ, ਖਹਿਰੇ ਨੇ ਵੀ ਕਹਿ ਕੇ ਕੱਟ ਕੇ ਦਿਖਾਵੇ, ਕੈਪਟਨ ਅੰਦਰ ਵੀ ਕਹਿੰਦਾ ਕੱਟ ਲਵੇ, ਕੱਟ ਨਹੀਂ ਸਕਦੇ ਕਹਿੰਦੇ, ਉਹ ਇਸ ਫਾਰਮੂਲੇ ਤੇ ਹੈਗੇ। ਪਰ ਅਚਾਨਕ ਭਗਵੰਤ ਮਾਨ ਹੋਰੀ ਇੱਕ ਨਵਾਂ ਪਹਿਲੂ ਲਿਆਏ। ਉਹ ਕਹਿੰਦੇ ਜੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਦੱਸ ਦੂ, ਮੈਂ ਤਾਂ ਅੰਸਾਰੀ ਨੂੰ ਪਛਾਣਦਾ ਵੀ ਨਹੀਂਗਾ। ਉਹ ਕਹਿੰਦੇ ਜੇ ਤੁਸੀਂ ਨਹੀਂ ਪਛਾਣਦੇ ਆਪਣੇ ਮੁੰਡੇ ਨੂੰ ਪੁੱਛ ਲਿਓ, ਫਿਰ ਰਣਿੰਦਰ ਬਹੁਤ ਪਛਾਣਦਾ ਕਹਿੰਦੇ। ਠੀਕ ਹੈ, ਕਿ ਰਣਿੰਦਰ ਨੂੰ ਪੁੱਛੋ ਕਿ ਵਕਫ ਬੋਰਡ ਦੀ ਜ਼ਮੀਨ ਇਹਨੂੰ ਕਿਵੇਂ ਲੀਜ਼ ਤੇ ਦਿੱਤੀ ਆ। ਰੋਪੜ ਦੇ ਵਿੱਚ ਵਕਫ ਬੋਰਡ ਦੀ ਜ਼ਮੀਨ ਕਹਿੰਦੇ ਜੀ ਕਿ ਅੰਸਾਰੀ ਦੇ ਮੁੰਡੇ ਨੂੰ ਔਰ ਭਤੀਜੇ ਨੂੰ ਕਹਿੰਦੇ ਜੀ ਉਹਦੇ ਪਰ ਦੇਤੀ। ਤੋ ਇਸ ਮਸਲੇ ਦੇ ਉੱਤੇ ਭਗਵੰਤ ਮਾਨ ਨੇ ਇੱਕ ਵਾਰ ਫਿਰ ਕਟਹਿਰੇ 'ਚ ਖੜਾ ਕਰ ਲਿਆ ਅਮਰਿੰਦਰ ਸਿੰਘ ਨੂੰ। ਹੁਣ ਅਮਰਿੰਦਰ ਸਿੰਘ ਕਹਿੰਦਾ ਕਿ ਠੀਕ ਹੈ ਜੀ ਅਸੀਂ ਦੇਤੀ, ਤਾਂ ਤੁਸੀਂ 2 ਵਾਰ ਉਹਦੀ ਲੀਜ਼ ਕਿਉਂ ਵਧਾਈ ਆ, ਤੁਸੀਂ ਦੱਸ ਦਿਓ। ਹੁਣ ਇਹਦੇ ਵਿੱਚ ਕਿਹਨੂੰ ਲੋਕ ਸੱਚ ਮੰਨਣ ਜੀ, ਕਿਹਦੇ ਗੱਲ ਤੇ ਗੌਰ ਕਰਨ, ਕਿਹਦੇ ਪਰ ਭਰੋਸਾ ਪ੍ਰਗਟਾਉਣ। ਉਹ ਕਹਿੰਦਾ ਕਿ ਤੁਸੀਂ ਵਕਫ ਬੋਰਡ ਨੂੰ ਜ਼ਮੀਨ ਦਿੱਤੀ ਪੰਜਾਬ ਦੀ ਅੰਸਾਰੀ ਦੇ ਮੁੰਡੇ ਤੇ ਭਤੀਜੇ ਨੂੰ, ਉਹ ਕਹਿੰਦੇ ਲੀਜ਼ ਤੁਸੀਂ ਵੀ 2 ਸਾਲ ਵਧਾਈ ਆ। ਜੇ ਦੋਵੇਂ ਗੱਲਾਂ ਸੱਚੀਆਂ ਨੇ ਤਾਂ ਫਿਰ ਦੋਆਂ ਦਾ ਹੀ ਰੱਬ ਰਾਖਾ, ਜੇ ਦੋਵਾਂ ਚੋਂ ਇੱਕ ਝੂਠ ਬੋਲਦਾ ਤਾਂ ਉਹ ਸੱਚ ਸਾਹਮਣੇ ਆਉਣਾ ਚਾਹੀਦਾ ਫਿਰ ਕੀ ਅਸਲ 'ਚ। ਸੋ ਇਹ ਸਾਰੇ ਪਹਿਲੂ ਦੇ ਵਿੱਚ ਅਮਰਿੰਦਰ ਸਿੰਘ ਸਵਾਲਾਂ ਦੇ ਘੇਰੇ 'ਚ ਆਉਂਦੇ ਜਾ ਰਹੇ ਸੀ। ਇਸ ਦੇ ਨਾਲ ਹੀ ਅਚਾਨਕ ਪ੍ਰਤਾਪ ਸਿੰਘ ਬਾਜਵਾ, ਜਿਹੜੇ ਕਿਸੇ ਸਮੇਂ ਕਾਂਗਰਸ ਦੇ ਵਿੱਚ ਰਹਿੰਦੇ ਆ ਵੀ ਅਮਰਿੰਦਰ ਦੇ ਕੱਟੜ ਵਿਰੋਧੀ ਰਹੇ ਨੇ, ਹਾਂਜੀ, ਉਹਦੀਆਂ ਟਿੱਪਣੀਆਂ, ਉਹਦੇ ਪਰ ਚਿੱਠੀਆਂ, ਉਹਦੇ ਪਰ ਸਵਾਲ, ਰਾਹੁਲ ਗਾਂਧੀ ਸੋਨੀਆ ਕੋਲ ਸ਼ਿਕਾਇਤਾਂ, ਆਪਣੀਆਂ ਚਿੱਠੀਆਂ ਲਿਖ ਕੇ ਜਨਤਕ ਰੋਸਾ, ਉਹ ਸਾਰਾ ਕੁਝ ਕਾਂਗਰਸ ਦੇ ਵਿੱਚ ਰਹਿੰਦੇ ਚੱਲਿਆ। ਹੁਣ ਤਾਂ ਅਗਲਾ ਕਾਂਗਰਸ ਤੋਂ ਹੀ ਬਾਹਰ ਜੀ, ਤੇ ਬੀਜੇਪੀ 'ਚ ਅਗਲੇ ਕਹਿੰਦੇ ਕਿ ਫਿਰ ਭਗਵੰਤ ਕਿਉਂ ਘੇਰਿਆ, ਸਾਡਾ ਵੀ ਤਾਂ ਘੇਰਨਾ ਫਰਜ਼ ਬਣਦਾ। ਸੋ ਇਸ ਲਈ ਉਹ ਲਿਆਏ ਜੀ ਹੁਣ 3.5 ਕਰੋੜ ਦਾ ਮਾਮਲਾ। ਮਾਮਲਾ ਤਾਂ ਹੈਗਾ ਜੀ ਇਹ 2.1 ਕਰੋੜ ਦਾ, ਪਰ ਵਿਆਜ ਪਾ ਕੇ 3.5 ਕਰੋੜ ਬਣ ਗਿਆ। ਅਸਲ 'ਚ ਪ੍ਰਤਾਪ ਬਾਜਵਾ ਕਹਿੰਦੇ ਕਿ ਜਦੋਂ ਚੋਣਾਂ ਦਾ ਦੌਰ ਸੀਗਾ, ਖਾਸ ਕਰਕੇ 2019 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਨੇ, ਉਸ ਲੋਕ ਸਭਾ ਚੋਣਾਂ ਮੌਕੇ ਅਮਰਿੰਦਰ ਸਿੰਘ ਨੇ ਇੱਕ ਚੋਪਰ ਕਿਰਾਏ ਤੇ ਲਿਆ ਸੀ, ਤੇ ਉਹ ਚੋਪਰ ਦਾ ਭਾੜਾ ਹੀ ਨਹੀਂ ਦਿੱਤਾ ਜੀ ਕਹਿੰਦੇ। ਓਹ ਅੱਛਾ। ਤੇ ਕਹਿੰਦੇ ਜੀ ਅਮਰਿੰਦਰ ਸਿੰਘ ਜੀ ਉਹ ਭਾੜਾ ਦੇਣ, ਜੇ ਸਮਰੱਥ ਨਹੀਂ ਗਏ ਫਿਰ ਆਪਣੇ ਆਕਾਵਾਂ ਤੋਂ, ਆਪਣੀ ਪਾਰਟੀ ਤੋਂ, ਕਹਿੰਦੇ ਬੀਜੇਪੀ ਤੋਂ ਦਬਾਉਣ ਜੀ। ਪ੍ਰਤਾਪ ਬਾਜਵੇ ਨੇ ਬਕਾਇਦਾ ਟਵੀਟ ਕੀਤਾ ਕਿ ਇੱਕ ਲੈਫਟੀਨੈਂਟ ਕਰਨਲ ਨੇ ਅਨਿਲ ਰਾਜ ਨਾਲ ਅਮਰਿੰਦਰ ਸਿੰਘ ਨੇ ਆਪਣੇ ਫੌਜੀ ਰੁਤਬੇ ਦੇ ਦੋਸਤਾਨਾ ਹਵਾਲੇ ਨਾਲ ਜੀ, ਉਹਦੇ ਹਵਾਲੇ ਨਾਲ ਇੱਕ ਕੰਪਨੀ ਤੋਂ ਚੋਪਰ ਲਿਆ ਕਿਰਾਏ ਤੇ ਹੁਣ ਚੋਪਰ ਦਾ ਜੀ ਕਹਿੰਦੇ ਕਿਰਾਇਆ 2.1 ਕਰੋੜ ਰੁਪਇਆ ਬਕਾਇਆ ਖੜਾ ਸੀ। ਠੀਕ ਹੈ, ਉਹਦੇ ਲਈ ਅਨਿਲ ਰਾਜ ਨੇ ਸਾਰੇ ਹੀਲੇ ਕਰਕੇ ਦੇਖ ਲਏ। ਉਹਦਾ ਕੋਈ ਹਿੱਲਾ ਜਦੋਂ ਨਹੀਂ ਚੱਲਿਆ ਤਾਂ ਇਹ ਮਾਮਲਾ ਕਹਿੰਦੇ ਹੁਣ ਪ੍ਰਤਾਪ ਬਾਜਵੇ ਦੇ ਧਿਆਨ 'ਚ ਵੀ ਆ ਗਿਆ, ਤੇ ਪ੍ਰਤਾਪ ਬਾਜਵੇ ਨੇ ਹਾਈ ਕਮਾਂਡ ਦੇ ਧਿਆਨ 'ਚ ਵੀ ਲਿਆ। ਤੇ ਉਹ ਕਹਿੰਦੇ ਜੀ ਆਹ ਕਿ ਇਸ ਲਈ ਪ੍ਰਤਾਪ ਬਾਜਵੇ ਤੱਥ ਸਾਹਮਣੇ ਲਿਆ ਕਿ ਭਾਈ ਉਹ ਚੋਪਰ ਦਾ ਕਿਰਾਇਆ ਤਾਂ ਦੇਣਾ ਬਣਦਾ, ਕਿ ਤੁਸੀਂ ਵਰਤਿਆ ਨਿੱਜੀ ਉਹਦੇ ਹਵਾਲੇ ਨਾਲ ਆਪਣੇ ਪ੍ਰਚਾਰ ਲਈ ਤੁਸੀਂ ਲੈ ਕੇ ਗਏ, ਸਾਰਾ ਕੁਝ ਤੁਸੀਂ ਕੀਤਾ, ਤੇ ਇਹਦੇ ਵਿੱਚ ਪੰਜਾਬ ਸਰਕਾਰ ਦੇ ਖਜ਼ਾਨੇ ਤੇ ਬੋਝ ਨਹੀਂ ਪੈ ਸਕਦਾ, ਇਹ ਤਾਂ ਤੁਹਾਨੂੰ ਦੇਣਾ ਪਊਗਾ, ਤੁਸੀਂ ਨਹੀਂ ਦੇ ਸਕਦੇ, ਬੀਜੇਪੀ ਤੋਂ ਦਬਾਓ। ਸੋ ਇਸ ਲਈ ਕਹਿੰਦੇ ਅਗਲਾ ਬਕਾਇਆ ਲੱਭਦਾ ਫਿਰਦਾ, ਤੁਸੀਂ ਦੇ ਨਹੀਂ ਰਹੇ, ਤੇ ਆਹ ਜੀ 3.5 ਕਰੋੜ ਰੁਪਈਆ ਹੁਣ ਵਿਆਜ ਸਣੇ ਉਹ ਰਾਸ਼ੀ ਬਣ ਗਈ। ਤੇ ਇੱਧਰ ਨਾਲ ਉਹ ਕਹਿੰਦੇ ਕਿ ਭਾਈ ਕਾਂਗਰਸੀ ਹਾਈ ਕਮਾਂਡ ਨੂੰ ਮੈਂ ਸਾਰਾ ਇਹ ਵੀ ਦੱਸਤਾ, ਤੇ ਮੈਂ ਪਰਨੀਤ ਕੌਰ ਵਾਲਾ ਵੀ ਦੱਸਤਾ ਕਿ ਟੱਬਰ ਤਾਂ ਇਹ ਸਾਰਾ ਬੀਜੇਪੀ 'ਚ ਹੈ ਜੀ। ਪਰਨੀਤ ਕੌਰ ਅਜੇ ਵੀ ਤੁਸੀਂ ਕਾਂਗਰਸੀ ਬਣਾਈ ਬੈਠੇ ਹੋ, ਉਹ ਤਾਂ ਪਹਿਲਾਂ ਹੀ ਭਾਜਪਾ ਹੀ ਹੋ ਗਈ ਆ। ਸੋ ਇਸ ਲਈ ਕਹਿੰਦੇ ਜੀ 2-4 ਦਿਨਾਂ ਨੂੰ ਸਮਾਂ ਦੇਣਾ ਦੇ ਦਿਓ, ਮੈਂ ਖੜਗੇ ਦੇ ਧਿਆਨ 'ਚ ਲਿਆ ਤਾ, ਤੇ ਆਉਂਦੇ ਅਗਲੇ 8-10 ਦਿਨਾਂ ਤੱਕ ਜੇ ਆਪੇ ਉਹਨੇ ਇਹ ਗੱਲ ਸਪਸ਼ਟ ਤੌਰ ਤੇ ਨਾ ਕਹੀ ਕਿ ਮੈਂ ਕਾਂਗਰਸ ਛੱਡਤੀ, ਤਾਂ ਕਹਿੰਦੇ ਫਿਰ ਅਸੀਂ ਕਾਂਗਰਸ 'ਚੋਂ ਕਢਾ ਕੇ ਰਹਾਂਗੇ ਉਹਨੂੰ। ਸੋ ਇਸ ਲਈ ਇਹ ਇੱਕ ਨਵਾਂ ਮੋਰਚਾ, ਇੱਕ ਨਵੀਂ ਲੜਾਈ ਪ੍ਰਤਾਪ ਬਾਜਵੇ ਵੀ ਅਮਰਿੰਦਰ ਦੇ ਖਿਲਾਫ ਕੱਢ ਲਿਆਏ ਨੇ, ਤੇ ਦੂਏ ਪਾਸੇ ਭਗਵੰਤ ਮਾਨ ਨੇ ਪਹਿਲਾਂ ਹੀ ਮੋਰਚਾ ਖੋਲ੍ਹਿਆ ਹੋਇਆ। ਸੋ ਕੈਪਟਨ ਅਮਰਿੰਦਰ ਵੀ ਹੁਣ ਲਗਾਤਾਰ ਸਵਾਲਾਂ ਦੇ ਘੇਰੇ 'ਚ ਨੇ। ਕੀ ਇਹ ਸਾਰੇ ਪਹਿਲੂ ਅਮਰਿੰਦਰ ਨੂੰ ਦੁਬਾਰਾ ਰਾਜਨੀਤੀ 'ਚ ਸਰਗਰਮ ਕਰ ਦੇਣਗੇ? ਕੀ ਇਹ ਪਹਿਲੂ ਉਹਨਾਂ ਨੂੰ ਮੁੜ ਕੇ ਬੜਾ ਬਣਾ ਦੇਣਗੇ, ਜਾਂ ਇਹ ਬੀਜੇਪੀ ਲਈ ਬਦਨਾਮੀ ਦਾ ਸਬੱਬ ਬਣਨਗੇ? ਦੇਖਣ ਵਾਲੀ ਗੱਲ ਹੈ ਜੀ।